ਇਹ ਜੀ ਗੁਜਰਾਂਵਾਲਾ ਸ਼ਹਿਰ 'ਚ ਇੱਕ ਪੁਰਾਣਾ ਗੁਰਦੁਆਰਾ ਸਾਹਿਬ ਸਾਨੂੰ ਨਜ਼ਰ ਆਇਆ। ਇਹਦੇ ਤੇ ਤਖਤੀਆਂ ਲੱਗੀਆਂ, ਮੈਂ ਤੁਹਾਨੂੰ ਪੜ੍ਹ ਕੇ ਵੀ ਦੱਸਣਾ ਵਾ। ਇਹ ਸਾਈਡ ਤੇ ਵੀ ਲੱਗੀਆਂ ਨੇ। ਤੇ ਚਲੋ ਥੋੜਾ ਕਰੀਬ ਜਾਂਦੇ ਆ, ਫਿਰ ਤੁਹਾਨੂੰ ਦੱਸਦੇ ਆ ਪੜ੍ਹ ਕੇ ਕਿਹੜਾ ਗੁਰਦੁਆਰਾ ਹੈ ਜਿਹੜਾ ਕਿ 1947 ਤੋਂ ਲੈ ਕੇ ਅੱਜ ਜੁਲਾਈ 2026 ਤੱਕ ਬੰਦ ਹੈਗਾ ਏ। ਤੇ ਇਹਦੇ ਅੰਦਰ ਆਂਦੇ ਨੇ ਕਿ ਜਦੋਂ 1947 ਤੋਂ ਉੱਜੜ ਕੇ ਮੁਸਲਮਾਨ ਆਏ ਸਨ ਤੇ ਤਕਰੀਬਨ 7-8 ਖਾਨਦਾਨ ਆਬਾਦ ਹੋਏ ਸਨ। ਇੱਥੋਂ ਸ਼ੁਰੂ ਕਰਨੇ ਆ, ਉੱਤੇ ਕੁਝ ਲਿਖਿਆ ਏ, ਇੱਥੋਂ ਅਸੀਂ ਪੜ੍ਹਨੇ ਆ ਕਿ ਕੀ ਲਿਖਿਆ ਹੈ ਉੱਤੇ ਜਿਹੜਾ, ਠੀਕ ਹੈ ਨਾ। ਇਹ ਦੇਖਣਾ ਜ਼ਰਾ, ਇਹ ਲਿਖਿਆ ਜੀ ਗੁਰਦੁਆਰਾ ਦਮਦਮਾ ਬਾਬਾ ਸਾਹਿਬ ਸਿੰਘ ਜੀ ਬੈਦੀ, ਠੀਕ ਹੈ ਜੀ। ਇਹ ਦੇਖੋ, ਠੀਕ ਹੈ ਜੀ, ਗੁਰਦੁਆਰਾ ਦਮਦਮਾ ਬਾਬਾ ਸਾਹਿਬ ਸਿੰਘ ਜੀ ਬੈਦੀ। ਇਹ ਬਿਲਕੁਲ ਰੇਲਵੇ ਸਟੇਸ਼ਨ ਹੈ, ਇਹ ਨਾਲ ਸਟੇਸ਼ਨ ਪੁਰਾਣਾ ਜਿਹੜਾ ਬੰਦ ਹੋ ਚੁੱਕਿਆ ਤੇ ਇਹ ਟ੍ਰੇਨ ਹੈ। ਤੇ ਇਹ ਦੇਖੋ ਤੁਸੀਂ, ਇਹਦੇ ਛੋਟੀਆਂ ਇੱਟਾਂ ਵੀ ਲੱਗੀਆਂ ਨੇ, ਔਰ ਇਹਦੇ ਦਰਵਾਜ਼ੇ ਟਾਈਪ ਜਿਹੜੇ ਸਨ ਕਿਸ ਮਕਸਦ ਲਈ ਸਨ ਕੋਈ ਪਤਾ ਨਹੀਂ ਹੈਗਾ। ਇਹ ਦੇਖੋ, ਇਹ ਮਿਹਰਾਬ ਬਣੇ, ਠੀਕ ਹੈ ਨਾ। ਇਹਦੇ ਤੇ ਹੋਰ ਵੀ ਤਖਤੀਆਂ ਲੱਗੀਆਂ, ਮੈਂ ਤੁਹਾਨੂੰ ਵੀ ਪੜ੍ਹ ਕੇ ਦੱਸਣਾ ਜ਼ੂਮ ਕਰਕੇ। ਵੀਡੀਓ ਨਾਲ ਤੁਸੀਂ ਜੁੜੇ ਰਹਿਣਾ ਹੈ। ਗੁਜਰਾਂਵਾਲਾ ਸ਼ਹਿਰ ਇਹ ਬਿਲਕੁਲ ਮੇਨ ਦੇ ਉੱਤੇ ਗੁਰਦੁਆਰਾ ਹੈ। ਇਹ ਇੱਕ ਤਖਤੀ ਲੱਗੀ ਹੈ ਜੀ ਪੱਥਰ ਦੀ, ਇਹਦੇ ਤੇ ਕੀ ਲਿਖਿਆ ਵੀ ਜ਼ਰਾ ਪੜ੍ਹਨੇ ਆ, ਇੰਗਲਿਸ਼ 'ਚ ਮੈਂ ਪੜ੍ਹ ਲਾਂਗਾ। ਇਹ ਲਿਖਿਆ ਜੀ ਸਰਦਾਰ ਬਹਾਦਰ ਸੁੱਖਾ ਸਿੰਘ, ਸਰਦਾਰ ਬਹਾਦਰ ਸੁੱਖਾ ਸਿੰਘ, ਪ੍ਰੈਜ਼ੀਡੈਂਟ ਦਮਦਮਾ ਸਾਹਿਬ ਕਮੇਟੀ, ਬਾਏ ਹਿਸ ਸਨ ਸਰਦਾਰ ਮੰਗਲ ਸਿੰਘ ਐਂਡ ਮਹਾਨ ਸਿੰਘ, ਡੇਟ 9 ਅਕਤੂਬਰ 1928। ਠੀਕ ਹੋ ਗਿਆ ਜੀ, ਕੀ ਬਾਤ ਹੈ। ਇਹ ਲਿਖਿਆ ਜੀ ਬਿਲਡ ਇਨ ਮੈਮੋਰੀ ਆਫ ਸਰਦਾਰ ਸੁੱਖਾ ਸਿੰਘ, ਪ੍ਰੈਜ਼ੀਡੈਂਟ ਦਮਦਮਾ ਸਾਹਿਬ ਕਮੇਟੀ, ਬਾਈ ਸਨ ਸਰਦਾਰ ਮੰਗਲ ਸਿੰਘ ਐਂਡ ਮਹਾਨ ਸਿੰਘ, ਡੇਟ 9 ਅਕਤੂਬਰ 1928। ਤੇ ਇਹ ਵੀ ਲਿਖੀ ਇੱਕ ਤਖਤੀ। ਇਹਦੇ ਤੇ ਵੀ ਉਹੀ ਲਿਖਿਆ ਹੈ, ਠੀਕ ਹੈ ਜੀ, ਗੁਰਦੁਆਰਾ ਦਮਦਮਾ ਬਾਬਾ ਸਾਹਿਬ ਸਿੰਘ ਜੀ ਬੇਦੀ, ਠੀਕ ਹੈ ਜੀ। ਇਹ ਦੇਖੋ ਤੁਸੀਂ, ਇਹ ਬਿਲਕੁਲ ਰੇਲਵੇ ਪਟੜੀ ਦੇ ਨਾਲ ਗੁਰਦੁਆਰਾ ਹੈ, 1947 ਦੀਆਂ ਯਾਦਾਂ ਵਾਲਾ, ਠੀਕ ਹੈ ਨਾ। ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਿਹੜੀਆਂ ਹਲੇ ਵੀ ਮੌਜੂਦ ਨੇ 1947 ਦੀਆਂ ਨਿਸ਼ਾਨੀਆਂ ਬਜ਼ੁਰਗਾਂ ਦੀਆਂ, ਹਾਂ ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਕ੍ਰਿਸਚਨ ਨੇ, ਉਹ ਲੱਭ ਕੇ ਬਹਾਲੀ ਦੀਆਂ ਨੇ। ਦੇਖੋ ਨਾ, ਬਿਲਕੁਲ ਗੰਦਗੀ ਦੇ ਢੇਰ ਨੇ, ਰੇਲਵੇ ਪਟੜੀ ਹੈ, ਔਰ ਬੜਾ ਇਤਿਹਾਸਿਕ, ਬੜਾ ਪੁਰਾਣਾ ਗੁਰਦੁਆਰਾ ਜਿਹੜਾ ਨਾ, ਉਹਦੀ ਇਮਾਰਤ ਸਾਨੂੰ ਨਜ਼ਰ ਆਈ ਹੈ। ਕੋਸ਼ਿਸ਼ ਕਰਨਾ ਦੂਸਰੀ ਸਾਈਡ ਤੇ ਜਾ ਕੇ ਦੇਖਣ ਦੀ। ਇਹ ਦੀਵਾਰ ਹੈ, ਦੂਸਰੀ ਸਾਈਡ ਤੇ ਦਾ ਦਰਵਾਜ਼ਾ, ਔਰ ਦੇਖਣਾ ਕਿ ਇਸ ਵੇਲੇ ਅੰਦਰ ਕੀ ਮਾਹੌਲ ਹੈਗਾ ਹੈ, ਕਿਉਂਕਿ ਹੁਣ ਇੱਥੇ ਯਕੀਨਨ ਸਿੱਖ ਕਮਿਊਨਿਟੀ ਕੋਲ ਗੁਰਦੁਆਰਾ ਨਹੀਂ ਹੈਗਾ। ਇੱਥੇ ਉਹ ਮਹਾਜਰ ਜਿਹੜੇ ਨੇ 1947 ਦੇ ਵਿਚਾਰੇ ਉੱਜੜ ਕੇ ਆਏ, ਉਹਨਾਂ ਦੀ ਚੌਥੀ ਨਸਲ ਰਹਿ ਰਹੀ ਹੈ। ਇਹ ਦੇਖੋ ਨਾ, ਇੱਥੋਂ ਦੀ ਰਸਤਾ ਅੰਦਰ ਜਾਂਦਾ ਗੁਰਦੁਆਰੇ ਨੂੰ। ਇਹ ਦੇਖੋ, ਅਸੀਂ ਇਹ ਗੁਰਦੁਆਰਾ ਸਾਹਿਬ ਹੈ, ਇਹ ਛੋਟਾ ਜਿਹਾ ਰਸਤਾ ਸਾਨੂੰ ਨਜ਼ਰ ਆਇਆ ਹੈ। ਇੱਥੇ ਬਾਜ਼ਾਰ ਹੈ, ਲੰਡਾ ਬਾਜ਼ਾਰ, ਠੀਕ ਹੈ ਜੀ। ਤੇ ਇੱਥੇ ਹੀ ਨਜ਼ਦੀਕ ਜਾ ਕੇ ਉਹ ਮੋਟਰਸਾਈਕਲ ਦੇ ਕੋਲ ਤੇ ਇਹ ਗੁਰਦੁਆਰਾ ਜਿਹੜਾ ਨਾ ਉਹਦਾ ਦਰਵਾਜ਼ਾ ਹੈ। ਇਹ ਬਾਜ਼ਾਰ ਜ਼ਿਆਦਾਤਰ ਇੰਪੋਰਟਡ ਸਮਾਨ ਇੱਥੇ, ਠੀਕ ਹੈ ਜੀ। ਤੇ ਇੱਧਰ ਹੈਗਾ ਏ ਉਹ ਜਿਹੜਾ ਦਰਵਾਜ਼ਾ ਸੀ ਜਿਹੜਾ ਤੁਹਾਨੂੰ ਬਾਹਰੋਂ ਇਹ ਪਟੜੀ ਤੋਂ ਦੂਸਰੀ ਸਾਈਡ ਤੇ ਗੁਰਦੁਆਰਾ ਦਿਖਾਇਆ, ਇਹ ਇਹਦਾ ਮੇਨ ਦਰਵਾਜ਼ਾ। ਤੇ ਇਹ ਉੱਤੇ ਲੱਗੀਆਂ ਤਖਤੀਆਂ। ਇਹਦਾ ਮੇਨ ਦਰਵਾਜ਼ਾ ਤੁਹਾਨੂੰ ਵਿਖਾਇਆ ਹੈ, ਇਹ ਵੀ ਉੱਤੇ ਕੋਈ ਧੋਤੀ ਲੱਗੀ ਹੈ।
ਠੀਕ ਹੈ ਜੀ। ਇਹਦੇ ਵਿੱਚ ਹੁਣ ਫੈਮਿਲੀ ਰਹਿ ਰਹੀ ਹੈ, ਮੁਸਲਮਾਨ ਫੈਮਿਲੀ ਹੈ, ਲੇਕਿਨ ਇਹ ਗੁਰਦੁਆਰਾ ਉਹੀ ਪੁਰਾਣਾ ਹੈ। ਠੀਕ ਹੈ ਜੀ, ਜਿਹੜਾ ਕਿ 1947 ਦੀਆਂ ਯਾਦਾਂ ਵਾਲਾ ਹੈ। ਇਹਦੇ ਪੁਰਾਣੇ ਦਰਵਾਜ਼ੇ, ਠੀਕ ਹੈ, ਪੁਰਾਣੀਆਂ ਕੁੰਡੀਆਂ ਤੇ ਉਹੀ ਓਰੀਜਨਲ ਫਰਸ਼। ਇਹ ਦੇਖੋ ਤੁਸੀਂ ਕਿੰਨਾ ਖੂਬਸੂਰਤ ਫਰਸ਼ ਬਣਾਇਆ ਗਿਆ ਸੀ ਉਦੋਂ, ਜਿਹੜਾ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗਾ ਹੈ। ਠੀਕ ਹੈ ਨਾ। ਇਹ ਦਰਵਾਜ਼ੇ, ਜਗ੍ਹਾ ਜਗ੍ਹਾ ਦਰਵਾਜ਼ੇ ਲੱਗੇ ਨੇ, ਖਿੜਕੀਆਂ ਨੇ, ਪਲਸਤਰ ਹੋਇਆ ਹੈ। ਠੀਕ ਹੈ, ਬਹੁਤ ਵੱਡਾ ਦਰਵਾਜ਼ਾ। ਤੇ ਅੱਜ ਵੀ ਜਿਹੜੀ ਇੱਥੇ ਫੈਮਿਲੀ ਰਹਿੰਦੀ ਉਹਨੇ ਸੰਭਾਲ ਕੇ ਇਹਨੂੰ ਰੱਖਿਆ, ਬੜੀ ਅੱਛੀ ਗੱਲ ਹੈ। ਇਹ ਦੇਖੋ ਨਾ, ਇਹ ਛੱਤ ਦੀ ਓਰੀਜਨਲ, ਤੇ ਇਹ ਅੰਦਰ ਅੱਜ ਵੀ ਤਖਤੀਆਂ ਲੱਗੀਆਂ ਨੇ। ਇਹ ਦੇਖੋ, ਇਹ ਪੰਜਾਬੀ ਦੇ ਵਿੱਚ ਨਾਂ ਲਿਖੇ ਨੇ ਉਹਨਾਂ ਫੈਮਲੀਆਂ ਦੇ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਇਸ ਗੁਰਦੁਆਰਾ ਸਾਹਿਬ ਦੀ। ਇਹ ਲੈਂਟਰ ਵਾਲਾ ਗੁਰਦੁਆਰਾ ਹੈ, 1928 'ਚ ਬਣਿਆ ਸੀ, ਲੈਂਟਰ ਵਾਲਾ। ਠੀਕ ਹੈ ਜੀ। ਇਹ ਇੱਕ ਹੋਰ ਤਖਤੀ ਸਾਨੂੰ ਨਜ਼ਰ ਆਈ, ਇਹਦੇ ਉੱਤੇ ਵੀ ਇਹ ਨਾਂ ਲਿਖੇ ਨੇ, ਇਹ ਤੁਸੀਂ ਪੜ੍ਹ ਸਕਦੇ ਹੋ। ਅਗਰ ਮੈਂ ਥੋੜਾ ਜਲਦੀ ਕੈਮਰਾ ਹਿਲਾ ਰਿਹਾ ਵਾਂ ਤੇ ਤੁਸੀਂ ਕੈਮਰੇ ਨੂੰ ਉੱਥੇ ਪਾਜ਼ ਕਰ ਲਓ, ਵੀਡੀਓ ਨੂੰ ਪਾਜ਼ ਕਰ ਲਓ, ਉੱਤੇ ਉਂਗਲੀ ਲਾ ਕੇ ਖਿਲਾਰ ਲਓ ਤੇ ਪੜ੍ਹ ਲਓ ਕਿ ਕਿਤੇ ਕਿਤੇ ਨਾਂ ਲਿਖੇ ਨੇ। ਹੋ ਸਕਦਾ ਤੁਹਾਡੇ ਵੀ ਕਿਸੇ ਬਜ਼ੁਰਗ ਦਾ ਨਾਂ ਇੱਥੇ ਲਿਖਿਆ ਹੈ ਜਿਹੜੇ ਗੁਜਰਾਂਵਾਲੇ ਤੋਂ ਗਏ ਨੇ। ਠੀਕ ਹੈ ਜੀ। ਇੱਕ ਇਹ ਲੱਗੀ ਤਖਤੀ, ਦੋ ਤਖਤੀਆਂ ਲੱਗੀਆਂ ਨੇ, ਇੱਕ ਇਹ। ਠੀਕ ਹੈ ਜੀ। ਇਹਦੇ ਵੀ ਨਾਂ ਲਿਖੇ ਨੇ, ਇਹ ਵੀ ਤੁਸੀਂ ਪੜ੍ਹ ਸਕਦੇ ਹੋ ਵੀਡੀਓ ਨੂੰ ਇੱਥੇ ਖਿਲਾਰ ਕੇ। ਸਾਡਾ ਕੰਮ ਹੁੰਦਾ ਹੈ ਕਿ ਤੁਹਾਡੇ ਲਈ ਜ਼ਰਾ ਜਲਦੀ ਜਲਦੀ ਵੀਡੀਓ ਬਣਾਈਏ, ਜ਼ਿਆਦਾ ਲੰਬੀ ਨਾ ਕੀਤੀ ਜਾਏ, ਫਿਰ ਕੁਝ ਲੋਕ ਤੰਗ ਪੈ ਜਾਂਦੇ ਨੇ ਜੀ ਬਹੁਤ ਲੰਬੀ ਵੀਡੀਓ ਹੈ। ਠੀਕ ਹੈ ਨਾ। ਇੱਕ ਇਹ ਤਖਤੀ ਹੈ, ਇਹ ਪੈਸੇ ਜਿਹਨੇ ਕਿਸੇ ਨੇ ਦਿੱਤੇ, ਇਹਨੂੰ ਵੀ ਨਾਲ ਲਿਖੇ ਨੇ। ਹਾਏ ਹਾਏ ਹਾਏ, ਵੇਖੋ ਦੋਸਤੋ, ਬੁੱਢੇ ਟੁਰ ਗਏ ਇਸ ਦੁਨੀਆ ਤੋਂ ਤੇ ਉਹਨਾਂ ਦੇ ਹੱਥਾਂ ਦੇ ਕੰਮ ਅੱਜ ਵੀ ਇਹ ਲਿਖੇ ਨੇ। ਤੇ ਇਹ ਜਾਂਦੀ ਉੱਤੇ ਸੀੜੀਆਂ, ਇਹ ਵੀ ਪੁਰਾਣੀਆਂ ਬਣੀਆਂ ਨੇ। ਦੇਖੋ ਨਾ, ਬੜਾ ਮਜ਼ਬੂਤ ਹੈ, ਪਿਲਰ ਹੈ। ਇਹ ਦੇਖੋ ਤੁਸੀਂ, ਤੇ ਫਰਸ਼ ਉਸੇ ਤਰ੍ਹਾਂ ਹੀ ਅੱਜ ਵੀ ਆਪਣੀ ਅਸਲੀ ਹਾਲਤ 'ਚ। ਲੱਕੜਾਂ ਵੀ ਹੈ ਨੇ, ਲੈਂਟਰ ਵੀ ਹੈ ਔਰ ਲੱਕੜਾਂ ਵੀ ਹੈਗੀਆਂ ਨੇ। ਔਰ ਜਿਹੜੇ ਖਾਨਦਾਨ ਇੱਥੇ ਹੈ ਨੇ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਇਹਨੂੰ ਰੱਖਿਆ ਹੈ, ਕਿਉਂਕਿ ਪਤਾ ਚੱਲ ਰਿਹਾ ਕਿ ਇੱਕ ਇੱਟ ਨਹੀਂ ਟੁੱਟੀ। ਇੱਥੇ ਵੀ ਕੁਝ ਹੈ ਸੀ, ਲੇਕਿਨ ਇਹ ਹੁਣ ਜਿਹੜਾ ਵਕਤ ਦੇ ਨਾਲ ਨਾਲ ਮਿਟ ਗਿਆ। ਠੀਕ ਹੋ ਗਿਆ ਨਾ।